ਕੈਨੇਡਾ ਦਾ ਹਾਈ ਕਮਿਸ਼ਨਰ ਜਿਹੜੇ ਦਿੱਲੀ ਦੇ ਵਿੱਚ ਨੇ ਉਹ ਮਿਸਟਰ ਕੈਮਰੂਨ ਮੈਕੇ ਉਹ ਬੀਤੇ ਕੱਲ ਥਰਸਡੇ ਉਹ ਗੁਰਦੁਆਰਾ ਬੰਗਲਾ ਸਾਹਿਬ ਗਏ ਦੀਦਾਰ ਲਈ। ਇਹ ਵੀ ਇੱਕ ਬੜੀ ਯੂਨੀਕ ਗੱਲ ਹੈ ਕਿ ਜਦੋਂ ਅਸੀਂ ਇਹਨਾਂ ਦਿਨਾਂ 'ਚ ਦੇਖ ਰਹੇ ਹਾਂ ਕਿ ਇੰਨਾ ਦਬਾਅ ਬਣਾਇਆ ਹੋਇਆ ਕੈਨੇਡਾ ਉਹਨਾਂ ਦਾ ਹਾਈ ਕਮਿਸ਼ਨ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਉਸ ਦਾ ਜਾਣਾ ਹੀ ਆਪਣੇ ਆਪ ਦੇ ਵਿੱਚ ਉਹ ਦੱਸਦਾ ਵੀ ਕੈਨੇਡਾ ਕਿੰਨੀ ਇੰਪੋਰਟੈਂਸ ਦਿੰਦਾ ਹੈ ਸਿੱਖਾਂ ਨੂੰ। High Commissioner for Canada and India, Cameron Mackay, when asked about the Khalistani issue in his country, said, "People of all faiths are welcome in Canada." ਹੁਣ ਇਹਦੇ ਤੇ ਚੀਕਾਂ ਮਾਰ ਰਹੇ ਨੇ, ਪੂਰਾ ਟ੍ਰੈਂਡ ਸ਼ੁਰੂ ਟਵਿੱਟਰ ਤੇ ਕਰਾਤਾ ਹੈ ਔਰ ਇਹਨਾਂ ਨੇ ਪੰਜਾਬ ਸਪੈਕਟਰ ਨੇ ਲਾਇਆ ਕੈਨੇਡੀਅਨ ਹਾਈ ਕਮਿਸ਼ਨਰ ਦੇ ਬਿਆਨ ਤੋਂ ਬਾਅਦ ਭੜਕੇ ਭਾਰਤੀ। ਉਹਨਾਂ ਦਾ ਹਾਈ ਕਮਿਸ਼ਨਰ ਇਹ ਕਹਿੰਦਾ ਆਲ ਫੇਥਸ ਆਰ ਵੈਲਕਮ ਤੇ ਉਹਨਾਂ ਨੂੰ ਇੱਕ ਤਾਂ ਕੋਈ ਭੁਲੇਖਾ ਨਹੀਂ ਹੈ ਵੀ ਸਿੱਖ ਧਰਮ ਇੱਕ ਅੱਡ ਧਰਮ ਹੈ ਔਰ ਉਹਦੀ ਜਦੋਂ ਸੈਂਸਸ ਦੇ ਵਿੱਚ ਹੀ ਐਜ਼ ਏ ਸਿੱਖਸ ਜਿਹੜਾ ਤੁਹਾਡਾ ਅੱਡ ਖਾਨਾ ਬਣਿਆ ਹੋਇਆ ਤੇ ਤੁਹਾਡੀ ਆਈਡੈਂਟੀਟੀ ਹੈ ਤੇ ਦੂਸਰਾ ਉਹਨਾਂ ਨੂੰ ਇਹ ਕਹਿ ਰਿਹਾ ਵੀ ਤੁਹਾਡੇ ਰੈਫਰੈਂਡਮ ਤੇ ਦੂਜੇ ਦੇ ਵਿਰੋਧ ਵਿਰਾਧ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿਚਲਾ ਖਾਲਿਸਤਾਨ ਰੈਫਰੈਂਡਮ ਭਾਰਤੀ ਹਕੂਮਤ ਅਤੇ ਹਿੰਦੂਤਵੀਆਂ ਲਈ ਬਹੁਤ ਤਕਲੀਫ ਦੇ ਬਣਿਆ ਹੋਇਆ ਹੈ। ਪਿਛਲੇ ਦਿਨੀ ਦਿੱਲੀ ਵਿਚਲੇ ਕੈਨੇਡਾ ਦੇ ਹਾਈ ਕਮਿਸ਼ਨਰ ਗੁਰਦੁਆਰਾ ਬੰਗਲਾ ਸਾਹਿਬ ਜੀ ਦੇ ਦਰਸ਼ਨਾਂ ਲਈ ਆਏ ਪੱਤਰਕਾਰਾਂ ਵੱਲੋਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਖਾਲਸਾ ਰੈਫਰੈਂਡਮ ਲਈ ਤਾਂ ਉਹਨਾਂ ਨੇ ਕਿਹਾ ਕਿ ਕੈਨੇਡਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ। ਸੋ ਹਿੰਦੂ ਤਵੀ ਇਸ ਜਵਾਬ ਨਾਲ ਬੁਰੀ ਤਰ੍ਹਾਂ ਤਰਲੋ ਮੱਛੀ ਹੋ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹੈ? ਤਰਲੋ ਮੱਛੀ ਲਫ਼ਜ਼ ਬੜਾ ਖੂਬਸੂਰਤ ਤੁਸੀਂ ਕਿਹਾ। ਮੇਰਾ ਖਿਆਲ ਹੈ ਵੀ ਮੱਛੀ ਨੂੰ ਜਦੋਂ ਪਾਣੀ 'ਚੋਂ ਤੁਸੀਂ ਕੱਢੋ ਜਿਵੇਂ ਉਹ ਛਟਪਟਾਹਟ ਉਹਦੀ ਹੋਏਗੀ ਕਿਉਂਕਿ ਉਹ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ। ਅੱਛਾ। ਸੋ ਉਹੀ ਤਰਲੋ ਮੱਛੀ ਹੈ। ਵੈਸੇ ਲਫ਼ਜ਼ਾਂ ਦੇ ਮਾਮਲੇ 'ਚ ਜਿਵੇਂ ਮੈਂ ਸਾਕਾ ਪੰਜਾ ਸਾਹਿਬ ਦੀ ਗੱਲ ਕਰਦੇ ਹਾਂ ਫਾਊਂਟੇਨ ਜਾਂ ਦੂਸਰੇ ਲਫ਼ਜ਼ ਇਸ 'ਤੇ ਮੈਂ ਠੀਕ ਪੰਜਾਬੀ ਲਫ਼ਜ਼ ਲੱਭ ਰਿਹਾ ਸੀ। ਸਾਡੇ ਵੀਰ ਸਰ ਗੁਰਨਾਮ ਸਿੰਘ ਜਿਹੜੇ ਸਾਡੇ ਹਮੇਸ਼ਾ ਹੀ ਪ੍ਰੋਗਰਾਮ ਨੂੰ ਬੜੇ ਉਤਸ਼ਾਹ ਨਾਲ ਦੇਖਦੇ ਨੇ, ਇਨਪੁਟ ਵੀ ਦਿੰਦੇ ਨੇ, ਉਹਨਾਂ ਨੇ ਚਸ਼ਮਾ ਲਫ਼ਜ਼ ਗਿਆ। ਇਹ ਬਿਲਕੁਲ ਠੀਕ ਹੈ ਕਿ ਇਹ ਹੀ ਬਣਦਾ ਫਾਊਂਟੇਨ ਦਾ ਐਗਜ਼ੈਕਟ ਲਫ਼ਜ਼ ਚਸ਼ਮਾ ਚਸ਼ਮਾ ਫੁੱਟਿਆ। ਔਰ ਇਹ ਵੀ ਅਸੀਂ ਦੱਸ ਦਈਏ ਕਿ ਆਉਂਦੇ ਐਤਵਾਰ ਯਾਨੀ ਕਿ ਪਰਸੋਂ ਸ਼ਹੀਦੀ ਸਮਾਗਮ ਹੈ। ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਹੋਰਾਂ ਦੀ ਯਾਦ 'ਚ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਜਿਸ ਨੂੰ ਦੁਆਬਾ ਸਿੱਖ ਐਸੋਸੀਏਸ਼ਨ ਔਰ ਗੁਰਦੁਆਰਾ ਕਮੇਟੀ ਵੱਲੋਂ ਸਾਂਝੇ ਤੌਰ 'ਤੇ ਪ੍ਰੋਗਰਾਮ ਲਿਖਿਆ ਗਿਆ, ਅਸੀਂ ਉਸ ਸ਼ਮੂਲੀਅਤ ਕਰਾਂਗੇ ਔਰ TV 84 ਵੱਲੋਂ ਇਸ ਨੂੰ ਲਾਈਵ ਵੀ ਕਵਰ ਕੀਤਾ ਜਾਏਗਾ। ਸੋ ਇਸ ਦੇ ਵਿੱਚ ਸਿੱਖ ਸੰਗਤਾਂ ਸ਼ਮੂਲੀਅਤ ਕਰਨ ਜਿਨ੍ਹਾਂ ਤੱਕ ਮੈਸੇਜ ਪਹੁੰਚਦਾ ਹੈ। ਹੁਣ ਗੱਲ ਅਸੀਂ ਤਰਲੋ ਮੱਛੀ ਵੱਲ ਆ ਜਾਈਏ। ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਕਿਵੇਂ BBC ਦੀ ਸਟੋਰੀ ਨੂੰ ਆਧਾਰ ਬਣਾ ਕੇ ਕਿ ਕਿਵੇਂ ਜਿਹੜੇ ਆਪਣੇ ਆਪ ਨੂੰ ਨਿਊਟਰਲ ਸਾਬਤ ਕਰਨਾ ਚਾਹੁੰਦਾ ਹੈ ਮੀਡੀਆ, ਉਹ ਵੀ ਆਪਣੇ ਜਦੋਂ ਰੈਫਰੈਂਡਮ ਖਾਲਿਸਤਾਨ ਰੈਫਰੈਂਡਮ ਦੀ ਗੱਲ ਆਉਂਦੀ ਹੈ ਔਰ ਸਾਡੇ ਵੀਰ ਜਸਵੀਰ ਸਿੰਘ ਬਰਾੜ ਸਾਨੂੰ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਬਿਲਕੁਲ ਤਿਆਰੀਆਂ ਨੇ 6 ਨਵੰਬਰ ਦੇ ਨੈਕਸਟ ਫੇਜ਼ ਦੀਆਂ ਔਰ ਉਹ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਵੀ ਕਿਉਂਕਿ ਹਕੂਮਤਾਂ ਆਪਣਾ ਢਿੱਲ ਤਾਂ ਭਾਰਤੀ ਹਕੂਮਤ ਨੇ ਲਾਇਆ ਡਿਮਾਰਸ਼ੇ ਪ੍ਰੋਟੈਸਟ ਇੱਧਰ ਉੱਧਰ ਐਡਵਾਈਜ਼ਰੀ ਕਈ ਕੁਛ ਔਰ ਮੀਡੀਆ 'ਚ ਵੀ ਫਿਰ ਉਹ ਨਿਊਟਰਲ ਕਿਸਮ ਦੇ ਕਹਿੰਦੇ ਨਹੀਂ ਇਹ ਤਾਂ ਜੀ ਕੋਈ ਬਹੁਤੇ ਸਿੱਖਾਂ ਦੀ ਦਿਲਚਸਪੀ ਨਹੀਂ ਹੈ ਕੈਨੇਡਾ 'ਚ, ਇਹ ਤਾਂ ਐਵੇਂ ਥੋੜ੍ਹੇ ਜਿਹੇ ਲੋਕ ਔਰ ਇਹ ਉਹ ਵੀ ਆਪਣੀ ਥਾਂ ਚੱਲ ਰਿਹਾ। ਹੁਣ ਜੇ ਜਸਟਨ ਟਰੂਡੋ ਬੰਦੀ ਛੋੜ ਦਿਵਸ ਦੇ ਮੌਕੇ ਉਸ ਤੋਂ ਪਹਿਲਾਂ ਉਹਨੇ ਦੀਵਾਲੀ ਲਈ ਵੀ ਮੈਸੇਜ ਦਿੱਤਾ ਪਰ ਬੰਦੀ ਛੋੜ ਸਿੱਖ ਸਪੈਸੀਫਿਕ ਉਸ ਦਾ ਮੈਸੇਜ ਹੈ ਔਰ ਉਸ ਦੇ ਵਿੱਚ ਉਹ ਪੋਲੀਟੀਕਲ ਪ੍ਰਿਜ਼ਨਰਸ ਦੀ ਰਿਲੀਜ਼ ਦੀ ਗੱਲ ਕਰਦਾ ਹੈ, ਸਿੱਖ ਟ੍ਰੈਡੀਸ਼ਨ ਦੀ ਔਰ ਸਿੱਖਾਂ ਦੀਆਂ ਕੰਟਰੀਬਿਊਸ਼ਨਸ ਕੀ ਨੇ ਕੈਨੇਡਾ ਨੂੰ ਮੇਕ ਕਰਨ 'ਚ ਵੀ ਔਰ ਅੱਜ ਕੈਨੇਡਾ ਨੂੰ ਅੱਗੇ ਤੋਰਨ 'ਚ ਵੀ। ਉਹਦੀ ਵੀ ਉਹਨਾਂ ਨੂੰ ਬਹੁਤਿਆਂ ਨੂੰ ਤਕਲੀਫ ਹੈ ਕਿ ਵੀ ਅਸੀਂ ਤਾਂ ਉਹਨੂੰ ਕਿਵੇਂ ਹਿਊਮੀਲੇਟ ਵੀ ਕੀਤਾ ਹੈ, ਕਿੰਨਾ ਦਬਾਅ ਬਣਾਇਆ ਹੋਇਆ ਤੇ ਉਹ ਤਾਂ ਗੁਣਗਾਨ ਕਰਦਾ। ਔਰ ਇਹ ਇੰਗਲੈਂਡ ਤੋਂ ਜਿਨ੍ਹਾਂ ਦੇ ਨਾਲ ਮਾਤਾ ਜੀ ਨਾਲ ਗੱਲਬਾਤ ਦਾ ਮੈਂ ਜ਼ਿਕਰ ਕੀਤਾ ਸੀ
ਤੇ ਉਹ ਕਹਿ ਰਹੇ ਸੀ ਕਿ ਵੀ ਇਹ ਜਸਟਿਨ ਟਰੂਡੋ ਜ਼ਰੂਰ ਕੋਈ ਸਿੱਖ ਹੋਣਾ ਪਿਛਲੇ ਚੰਨ ਮੈਂ ਕਿਹਾ ਜੀ ਬਿਲਕੁਲ ਇਹਦੀ ਵੈਸੇ ਤਾਂ ਪਰਵਰਿਸ਼ ਵੀ ਉਹ ਸਾਰੇ ਚ ਹੋਏ ਨਹੀਂ ਜਿਹੜਾ ਵੀ ਸਚਾਰਾ ਬੰਦਾ ਉਹ ਤਾਂ ਫਿਰ ਇਸ ਪਾਸੇ ਹੀ ਤੁਰਨ ਵਾਲੀ ਗੱਲ ਹੁੰਦੀ ਹੈ ਔਰ ਇਹ ਵੀ ਇੱਕ ਇੰਪੋਰਟੈਂਟ ਗੱਲ ਹੈ ਵੀ ਇਕੱਲਾ ਇਹੀ ਨਹੀਂ ਵੀ ਇੱਥੇ ਜਸਟਿਨ ਟਰੂਡੋ ਨੇ ਜਿਹੜਾ ਉਹ ਸਪੈਸ਼ਲ ਮੈਸੇਜ ਦਿੱਤਾ ਔਰ ਕੋਈ ਇੰਡੀਅਨ ਪ੍ਰੋਟੈਸਟ ਦੀ ਪਰਵਾਹ ਨਹੀਂ ਕੀਤੀ ਹੁਣ ਕੈਨੇਡਾ ਦਾ ਹਾਈ ਕਮਿਸ਼ਨਰ ਜਿਹੜੇ ਦਿੱਲੀ ਦੇ ਵਿੱਚ ਨੇ ਉਹ ਮਿਸਟਰ ਕੈਮਰੂਨ ਮੈਕੇ ਉਹ ਬੀਤੇ ਕੱਲ ਥਰਸਡੇ ਉਹ ਗੁਰਦੁਆਰਾ ਬੰਗਲਾ ਸਾਹਿਬ ਗਏ ਦੀਦਾਰ ਲਈ ਸਾਰੀਆਂ ਆਮ ਸੰਗਤਾਂ ਜਿਵੇਂ ਸ਼ਾਮਲ ਹੋ ਕੇ ਇਹ ਵੀ ਇੱਕ ਬੜੀ ਯੂਨੀਕ ਗੱਲ ਹੈ ਕਿ ਜਦੋਂ ਅਸੀਂ ਇਹਨਾਂ ਦਿਨਾਂ 'ਚ ਦੇਖ ਰਹੇ ਹਾਂ ਕਿ ਇੰਨਾ ਦਬਾਅ ਬਣਾਇਆ ਹੋਇਆ ਕੈਨੇਡਾ ਉਹਨਾਂ ਦਾ ਹਾਈ ਕਮਿਸ਼ਨ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਉਸ ਦਾ ਜਾਣਾ ਹੀ ਆਪਣੇ ਆਪ ਦੇ ਵਿੱਚ ਉਹ ਕੋਈ ਉੱਥੇ ਬਿਰਲਾ ਟਾਟੇ ਦੇ ਮੰਦਰਾਂ 'ਚ ਤਾਂ ਨਹੀਂ ਜਾਂਦੇ ਇਹ ਵੀ ਉਹ ਦੱਸਦਾ ਵੀ ਕੈਨੇਡਾ ਕਿੰਨੀ ਇੰਪੋਰਟੈਂਸ ਦਿੰਦਾ ਹੈ ਸਿੱਖਾਂ ਨੂੰ ਫਿਰ ਇਹ ਨਹੀਂ ਹੈ ਵੀ ਉਹਨਾਂ ਨੇ ਉੱਥੇ ਕੋਈ ਸਵਾਲ ਜਵਾਬ ਨਹੀਂ ਕੀਤੇ ਜਾਂ ਉਹਨਾਂ ਨੇ ਕਈ ਵਾਰੀ ਹੁੰਦਾ ਜੀ ਨਹੀਂ ਜੀ ਇਟਸ ਅ ਪਰਸਨਲ ਵਿਜ਼ਿਟ ਨਹੀਂ ਉਹਨੇ ਸਵਾਲ ਵੀ ਲਏ ਹੁਣ ਜਿਹੜਾ ਫੇਵਰੇਟ ਸਵਾਲ ਇੰਡੀਅਨ ਮੀਡੀਆ ਜਾਂ ਜਿਹੜੇ ਪੰਜਾਬੀ ਮੀਡੀਆ 'ਚ ਵੀ ਉਸ ਕਿਸਮ ਦੇ ਲੋਕ ਬੜੇ ਨੇ ਤਾਂ ਉਹੀ ਨੇ ਜੀ ਖਾਲਿਸਤਾਨ ਰੈਫਰੈਂਡਮ ਤੁਸੀਂ ਕੀ ਕਰ ਹੁਣ ਜਿਹੜਾ ਉਹਦਾ ਜਵਾਬ ਹੈ ਹਾਲਾਂਕਿ ਜੇ ਕਿਸੇ ਨਿਊਟਰਲ ਨੂੰ ਕਹੋਗੇ ਉਹ ਤਾਂ ਕਹੇਗਾ ਕਿ ਵੀ ਸਵਾਲ ਚਨਾ ਜਵਾਬ ਗੰਦਮ ਪੁੱਛਿਆ ਛੋਲਿਆਂ ਦਾ ਭਾਅ ਹੈ ਕਣਕ ਦੇ ਪਰ ਨਹੀਂ ਇਹ ਵੀ ਇੱਕ ਤਰੀਕਾ ਹੈ ਕਿ ਵੀ ਡਾਇਰੈਕਟ ਤਾਂ ਉਹ ਆਲਰੇਡੀ ਕਹਿ ਹੀ ਚੁੱਕੇ ਨੇ ਕਿ ਭਾਈ ਇਹ ਜਿਹੜਾ ਰਾਈਟ ਹੈ ਹੁਣ ਉਹ ਸਵਾਲ ਹੈ ਕਿ ਭਾਈ ਤੁਹਾਡਾ ਇਹਦੇ ਤੇ ਕੀ ਹੈ ਉਹਦੇ 'ਚ ਉਹਦਾ ਜਵਾਬ ਹੈ ਆਲ ਫੇਥਸ ਵੈਲਕਮ ਇਨ ਕੈਨੇਡਾ ਸੇ ਕੈਨੇਡੀਅਨ ਹਾਈ ਕਮਿਸ਼ਨਰ ਔਨ ਖਾਲਿਸਤਾਨ ਆਊਟਫਿਟਸ ਫਿਰ ਇਹ ਹੁਣ ਕੀ ਹੈ ਹਾਈ ਕਮਿਸ਼ਨਰ ਫਾਰ ਕੈਨੇਡਾ ਇਨ ਇੰਡੀਆ ਕੈਮਰੂਨ ਮੈਕੇ when asked about the Khalistani issue in his country said people of all faiths are welcome in Canada ਉਹਨਾਂ ਕਹਾ ਜਿਹੜੇ ਮਰਜ਼ੀ ਧਰਮ ਦਾ ਕੈਨੇਡਾ ਸਾਰਿਆਂ ਨੂੰ ਵੈਲਕਮ ਹੁਣ ਇਹ ਉਹਨਾਂ ਨੇ ਕਿਹਾ ਵੀ ਇਹ ਲੈ ਲਓ ਹੁਣ ਇਹਦੇ ਤੇ ਚੀਕਾਂ ਮਾਰ ਰਹੇ ਨੇ ਪੂਰਾ ਟ੍ਰੈਂਡ ਸ਼ੁਰੂ ਟਵਿੱਟਰ ਤੇ ਕਰਾਤਾ ਔਰ ਇਹਨਾਂ ਨੇ ਪੰਜਾਬ ਸਪੈਕਟਰ ਨੇ ਲਾਇਆ ਕੈਨੇਡੀਅਨ ਹਾਈ ਕਮਿਸ਼ਨਰ ਦੇ ਬਿਆਨ ਤੋਂ ਬਾਅਦ ਭੜਕੇ ਭਾਰਤੀ ਵੈਸੇ ਟੈਕਨੀਕਲ ਟੀਮ ਨੂੰ ਮੈਂ ਕਹਾਂਗਾ ਕਿ ਉਹਨਾਂ ਦੀ ਪਿਕਚਰ ਵੀ ਦਿਖਾ ਦੇਣ ਜੇ ਉਹਨਾਂ ਦੇ ਹੈ ਮੈਂ ਭੇਜੀ ਤਾਂ ਹੋਈ ਹੈ ਉਹਨਾਂ ਨੇ ਜਦੋਂ ਗੁਰਦੁਆਰਾ ਸਾਹਿਬ ਹੋ ਜਾਂਦੇ ਨੇ ਔਰ ਉਸ ਦੇ ਬਾਰੇ ਫਿਰ ਹੁਣ ਇਹਦੇ ਤੇ ਟਵੀਟ ਕਰ ਰਹੇ ਨੇ ਕਿ ਭਾਈ ਇਹ ਹੋ ਗਿਆ ਔਰ ਪੂਰਾ ਉਹਨਾਂ ਨੇ ਟ੍ਰੈਂਡ ਚਲਾਇਆ ਉਸ ਦੇ ਉੱਤੇ ਔਰ ਮੈਂ ਇਹ ਦੇਖ ਰਿਹਾ ਵੀ ਇਹ ਗੱਲ ਹੋਰ ਵੀ ਮਜ਼ਬੂਤ ਕਰਦੀ ਹੈ ਕਿ ਅੱਜ ਹੀ ਸਾਡੇ ਵੀਰ ਕਰਨਦੀਪ ਸਿੰਘ ਹੋਰਾਂ ਨੇ ਸਾਨੂੰ ਲੇਟੈਸਟ ਜਿਹੜੀਆਂ ਕੈਨੇਡਾ ਦੇ ਵਿੱਚ ਸੈਂਸਸ ਫਿਗਰਸ ਨੇ ਉਹ ਉਹਨਾਂ ਦੀ ਰਿਪੋਰਟ ਭੇਜੀ ਹੈ ਉਸ ਤੋਂ ਪਹਿਲਾਂ ਕਿਆਸ ਰਾਈਆਂ ਸੀ 2011 ਤੇ ਬੇਸ ਗੱਲ ਹੁੰਦੀ ਸੀ ਹੁਣ 2021 ਦੀਆਂ ਸੈਂਸਸ ਫਿਗਰਸ ਨੇ ਔਰ ਉਹਦੇ 'ਚ ਜਿਹੜੀ ਸਿੱਖਾਂ ਦੀ ਆਬਾਦੀ ਹੈ ਹਾਲਾਂ ਇਹ ਵੀ ਫੇਅਰ ਤਾਂ ਹੁੰਦੀ ਹੈ ਬਹੁਤ ਸਾਰੇ ਆਪਣੇ ਖਾਸ ਤੌਰ ਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਜਿਨ੍ਹਾਂ ਨੇ ਅਲਟੀਮੇਟਲੀ PR ਲੈ ਕੇ ਉੱਥੇ ਹੀ ਰਹਿਣਾ ਜੀ ਉਹ ਤਾਂ ਇਹਦੇ 'ਚ ਕਾਊਂਟ ਨਹੀਂ ਹੁੰਦੇ ਉਹ ਲਿਖਵਾਉਂਦੇ ਵੀ ਨਹੀਂ ਔਰ ਇਸੇ ਤਰ੍ਹਾਂ ਕੁਝ ਹੋਰ ਵੀ ਜਿਹੜੇ ਨੇ ਲੇਕਿਨ ਇਹਦੇ ਬਾਵਜੂਦ ਜਿਹੜੀ 2011 ਦੀ ਸੈਂਸਸ ਸੀ ਸਿੱਖਾਂ ਦੀ ਆਬਾਦੀ ਉਹਦੇ 'ਚ 4,50,000 ਸੀ ਟੋਟਲ 4.5 ਲੱਖ ਜਿਹੜੇ ਰਿਕਾਰਡਡ ਸੀ ਉਹਦੇ 'ਚ ਸਟੂਡੈਂਟ ਔਰ ਦੂਜੇ ਹੁਣ ਜਿਹੜੀ 2021 ਦੀਆਂ ਫਿਗਰਸ ਨੇ ਉਹਦੇ 'ਚ 7,70,000 ਆਬਾਦੀ ਹੈ ਇਹ ਜਿਹੜੀ ਇਨਕਰੀਜ਼ ਹੈ 71.1% ਇਨਕਰੀਜ਼ ਹੈ ਸਿੱਖ ਪਾਪੂਲੇਸ਼ਨ ਦਾ ਪਿਛਲੇ 10 ਸਾਲਾਂ 'ਚ ਹੁਣ ਇਹ ਜਿਹੜੀ ਹੈ ਆਲਮੋਸਟ ਮਿਲੀਅਨ ਦੇ ਨੇੜੇ ਤੇੜੇ ਪਹੁੰਚ ਗਈ ਕੁਆਟਰ ਘੱਟ ਹੈ ਜਿਹੜਾ ਇਹਦੇ 'ਚ ਹੁਣ ਇਹਦੇ 'ਚ ਤੁਸੀਂ ਸਟੂਡੈਂਟਸ ਦਾ ਦੂਜੇ ਜਿਹੜੇ ਲੱਖ ਸਟੂਡੈਂਟ ਆ ਰਿਹਾ ਉਹਨੂੰ ਜੋੜੋ ਤੇ ਉਹ ਮਿਲੀਅਨ ਤੱਕ ਪਹੁੰਚ ਜਾਂਦਾ ਹੁਣ ਇਸ ਦੇ ਨਾਲ ਇਹ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਹਿੰਦੂ ਪਾਪੂਲੇਸ਼ਨ ਵੀ ਕੈਨੇਡਾ ਦੇ ਵਿੱਚ ਵਧੀ ਹੈ ਕਿਉਂਕਿ 2011 ਦੇ ਵਿੱਚ ਇਹ ਸਿਰਫ 5 ਲੱਖ ਸਨ ਕੈਨੇਡਾ 'ਚ ਹਿੰਦੂ ਹੁਣ ਜਿਹੜੀ ਇਹਨਾਂ ਦੀ ਪਾਪੂਲੇਸ਼ਨ ਹੈ ਉਹ 8,30,000 ਹੈ ਲੇਕਿਨ ਜਿਹੜੀ ਹਿੰਦੂ ਪਾਪੂਲੇਸ਼ਨ ਦਾ ਇਨਕਰੀਜ਼ ਹੈ ਉਹ 66% ਹੈ ਔਰ ਸਿੱਖ ਪਾਪੂਲੇਸ਼ਨ ਦਾ 71% ਹੈ ਸੋ ਮੈਂ ਸਮਝਦਾ ਵੀ ਇਹ ਆਪਣੇ ਆਪ 'ਚ ਔਰ ਬੇਸ਼ੱਕ ਸਿੱਖ ਇਹਦੇ ਮੁਤਾਬਕ 7,70,000 ਨੇ ਲੇਕਿਨ ਜਿਹੜੀ ਉਹਨਾਂ ਦੀ ਪਾਰਟਿਸਿਪੇਸ਼ਨ ਹੈ ਪੋਲੀਟੀਕਲ ਅਰੀਨਾ 'ਚ ਵੀ ਅਦਰਵਾਈਜ਼ ਵੀ 17-18 ਮੈਂਬਰ ਪਾਰਲੀਮੈਂਟ ਨੇ ਕਿੰਨੇ ਪ੍ਰੋਵਿੰਸਿਸ ਨੇ ਜਿਨ੍ਹਾਂ ਦੇ ਵਿੱਚ MLA ਨੇ ਹੁਣ ਤੱਕ
ਕਾਊਂਟ ਕਰਨੇ ਹੀ ਔਖੇ ਹੋ ਗਏ ਨੇ ਵੀ ਕਿੱਥੇ ਕਿੱਥੇ ਨੇ। ਫਿਰ ਜਿਹੜੀ ਪਾਰਟੀ ਦੇ ਸਿਰ ਦੇ ਉੱਤੇ ਜਸਟਿਨ ਟਰੂਡੋ ਦੀ ਗਵਰਨਮੈਂਟ ਚੱਲ ਰਹੀ ਹੈ, ਜਗਮੀਤ ਸਿੰਘ NDP, ਉਹ ਉਹਦੇ ਲੀਡਰ ਨੇ ਪਾਰਲੀਮੈਂਟ ਦੇ ਵਿੱਚ। ਸੋ ਇਹ ਬਹੁਤ ਵੱਡੀ ਗੱਲ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਜਦੋਂ ਉਹਨਾਂ ਦਾ ਹਾਈ ਕਮਿਸ਼ਨਰ ਇਹ ਕਹਿੰਦਾ ਆਲ ਫੇਥਸ ਆਰ ਵੈਲਕਮ, ਤੇ ਉਹਨਾਂ ਨੂੰ ਇੱਕ ਤਾਂ ਕੋਈ ਭੁਲੇਖਾ ਨਹੀਂ ਹੈ ਵੀ ਸਿੱਖ ਧਰਮ ਇੱਕ ਅੱਡ ਧਰਮ ਹੈ, ਔਰ ਉਹਦੀ ਜਦੋਂ ਸੈਂਸਸ ਦੇ ਵਿੱਚ ਹੀ ਐਜ਼ ਏ ਸਿੱਖਸ ਜਿਹੜਾ ਤੁਹਾਡਾ ਅੱਡ ਖਾਨਾ ਬਣਿਆ ਹੋਇਆ ਹੈ ਤੇ ਤੁਹਾਡੀ ਆਈਡੈਂਟੀਟੀ ਹੈ। ਤੇ ਦੂਸਰਾ ਉਹਨਾਂ ਨੂੰ ਇਹ ਕਹਿ ਰਿਹਾ ਵੀ ਤੁਹਾਡੇ ਰੈਫਰੈਂਡਮ ਤੇ ਦੂਜੇ ਦੇ ਵਿਰੋਧ ਵਿਰਾਧ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ। ਸੋ ਇਹਨੂੰ ਅਸੀਂ ਇਹ ਕਹਾਂਗੇ ਕਿ ਵੀ ਜਦੋਂ ਦਾ ਹੁੰਦਾ ਜੀ ਕੈਨੇਡਾ ਸਲੈਪਡ ਇੰਡੀਅਨ ਗਵਰਨਮੈਂਟ, ਦੂਜਾ ਹੁਣ ਤਾਂ ਇਹਨੂੰ ਅਸੀਂ ਕਹਿ ਸਕਦੇ ਹਾਂ ਭਿਉਂ ਕੇ ਮਾਰੀਆਂ। ਸੋ ਇੱਥੇ ਹੀ ਅਸੀਂ ਛੱਡ ਦਿੰਦੇ ਹਾਂ। ਤਾਂ ਹੁਣ ਜਦੋਂ ਭਿਉਂ ਕੇ ਵੱਜ ਰਹੀ ਹੈ ਤੇ ਜਿਹੜਾ ਦੁਸ਼ਮਣ ਤਰਲੋ ਮੱਛੀ ਹੋ ਰਿਹਾ ਵੀ ਅਸੀਂ ਸਿੱਖਾਂ ਨੂੰ ਦੱਬਣਾ ਕਿਵੇਂ ਹੈ, ਤਰਲੋ ਮੱਛੀ ਇਸ ਲਈ ਹੋ ਰਿਹਾ ਕਿ ਵੀ ਅਸੀਂ ਕਿਵੇਂ ਜਿਹੜਾ ਇਹਨਾਂ ਨੂੰ ਨੈਗੇਟ ਕਰੀਏ, ਇਹਨਾਂ ਨੂੰ ਦੱਬੀਏ। ਪਰ ਇਹ ਭੁੱਲ ਜਾਂਦੇ ਨੇ ਕਿ ਭਾਈ ਇਹ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।